कि जिस अकाली दल तो पंथ आस करता है, सिख आस करते आ भी ये गुरु ग्रंथ साहिब दे लई ने, सिखां दी इष्ट दी गल करन कराउण वाले ने, इन्हां दे राज विच जदों बेअदबी होई ते अज उस अकाली दल नूं लोक बेअदबी दल तिकर कहण ਲਈ ਤਿਆਰ ਹੋ ਕਿ ਇੱਕ ਪਾਸੇ ਉਹ ਅਕਾਲੀ ਦਲ ਆ ਜਿਹਦਾ ਸਾਡੇ ਮਨਾਂ 'ਚ ਕੀ ਸਾਰੇ ਮਾਣ ਆ ਵੀ ਅਕਾਲੀ ਹੋਣਾ ਇੱਕ ਫਖਰ ਦੀ ਗੱਲ ਸੀ। ਉਹ ਵੇਲੇ ਵੀ ਆਏ ਨੇ ਜਦੋਂ ਕਾਂਗਰਸੀ ਹੋਣਾ ਇੱਕ ਗੰਦੀ ਗਾਲ ਵਰਗਾ ਸੀ ਤੇ ਕਾਮਰੇਡ ਹੋਣਾ ਤਾਂ ਬਹੁਤ ਹੀ ਭੈੜੀ ਗੱਲ ਸੀ। ਬਾਦਲ ਵਰਗੇ ਲੀਡਰਾਂ ਨੇ ਜਾਂ 1970-71 ਦੇ ਵਿੱਚ ਦੂਜੇ ਲੀਡਰਾਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਸਿੱਖਾਂ ਦੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਕਾਮਰੇਡੀ ਅਸਰ ਵਿੱਚ ਆ ਗਏ कि अजकल जदों कोई सिख नौजवान की गिरफ्तारी होवे जां कोई कांड वापरदा उदों खालिस्तान खाड़कू लहर नाल जोड़ दिता जांदा। उदों 1972-73 दे विच हर सरगर्मी जिहड़ी सी ओह नक्सलाइटां दे जां कामरेडां दे पल्ले पा दित्ती जांदी सी। जे 100 शहीदी होई होवे नक्सलाइट लहर दे विच तां समझ लो भी 98% शहीदियां उहदे विच ਜਾਂ ਜਿਹੜਾ ਤਸ਼ੱਦਦ ਚੱਲਿਆ ਜਾਂ ਉਹ ਸਾਰੇ ਸਿੱਖ ਪਰਿਵਾਰਾਂ ਦੇ ਬੱਚੇ ਸੀਗੇ, ਸਿੱਖ ਨੌਜਵਾਨ ਸੀਗੇ। ਇਹ ਸਾਫ਼ ਪਤਾ ਸੀ ਕਿ ਜਿੱਡੀ ਵੱਡੀ ਚੁਣੌਤੀ ਇੰਡੀਅਨ ਸਟੇਟ ਨੂੰ ਭਾਈ ਸਾਹਿਬ ਨੇ ਦੇ ਦਿੱਤੀ ਆ, ਉੱਪਰੋਂ ਹਰੀ ਝੰਡੀ ਹੋ ਚੁੱਕੀ ਆ ਤੇ ਇਹ ਜਿਹੜੇ ਸਾਡੇ ਸਿਆਸੀ ਭਲਵਾਨ ਨੇ ਇਹਨਾਂ ਤੋਂ ਕੋਈ ਆਸ ਨਹੀਂ ਕਿ ਇਹ ਖਾਲੜਾ ਸਾਹਿਬ ਨੂੰ ਬਚਾ ਸਕਣਗੇ। ਪੁਲਿਸ ਪਾਰਟੀ ਉਹਨਾਂ ਨੂੰ ਚੱਕ ਕੇ ਲੈ ਗਈ, बेदर्दी नाल तसीहे दिते गए और बहुत ज्यादा जुल्म भाई साहब ते कीता गया। KPS गल बारे दसदे आ कि वो खुद आके मिलिया ते उहने इस गल दा पूरा जोर लाया कि मैं खालड़ा साहब नूं झुका लवां, और खालड़ा साहब जानदे सी कि इन्हां ने मैनूं छड्डना नहीं। सो बाद विच बड़ी बेदर्दी नाल बेकिरकी नाल ਜਿਹੜੀ ਗੱਲ ਇਹ ਪੁਲਿਸ ਅਫਸਰ ਉਦੋਂ ਕਹਿੰਦੇ ਹੁੰਦੇ ਸੀਗੇ ਕਿ ਜਿੱਥੇ ਅਸੀਂ 25,000 ਮਾਰਿਆ ਉੱਥੇ ਤੈਨੂੰ ਵੀ ਨਾਲ ਹੀ ਖਪਾ ਦੇਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਸਾਡੇ ਸਿੱਖ ਇਤਿਹਾਸ ਬਾਰੇ ਖਾਸ ਤੌਰ ਤੇ ਜਿਹੜਾ ਅੱਜ ਦਾ मौजूदा दौर का इतिहास आ, ਇਹਦੇ ਬਾਰੇ ਜਿਹੜੀਆਂ ਲਿਖਤਾਂ ਲਿਖ ਕੇ ਸਾਡੀਆਂ ਸਫਾਂ ਦੇ ਵਿੱਚ ਕਾਫੀ ਜ਼ਿਆਦਾ ਸਤਿਕਾਰ ਹਾਸਲ ਕਰ ਚੁੱਕੇ ਸਰਦਾਰ ਅਜਮੇਰ ਸਿੰਘ ਆ, ਉਹਨਾਂ ਬਾਰੇ ਇੱਕ ਚਰਚਾ ਚੱਲ ਰਹੀ ਆ ਕਿ ਜੀ ਉਹ ਤਾਂ ਪਹਿਲਾਂ ਕਾਮਰੇਡ ਹੁੰਦੇ ਸੀ, ਨਕਸਲਾਈਟ ਲਹਿਰ 'ਚ ਰਹੇ ਨੇ, ਉਹਨਾਂ ਦੇ ਬਾਰੇ ਆਹ ਵਾ ਬੋਹ ਆ, ਕਾਫੀ ਗੱਲਾਂ ਜਿਹੜੇ ਉਹਨਾਂ ਦੇ ਕ੍ਰਿਟਿਕ ਆ ਜਿਹੜੇ ਆਲੋਚਕ ਨੇ ਉਹ ਕਰਦੇ ਆ। ਤੇ ਆਪਾਂ ਸਾਰਿਆਂ ਨੂੰ ਪਤਾ ਕਿ ਸਰਦਾਰ ਅਜਮੇਰ ਸਿੰਘ ਜਿਹੜੇ ਨੇ ਉਹਨਾਂ ਦੀ ਇੱਕ ਕਿਤਾਬ ਜਦੋਂ ਆਈ 20ਵੀਂ ਸਦੀ ਦੀ ਸਿੱਖ ਰਾਜਨੀਤੀ, ਫਿਰ ਆਈ ਕਿਸ ਵਿਦ ਰੁਲੀ ਪਾਤਸ਼ਾਹੀ, ਫਿਰ ਗਦਰੀ ਬਾਬੇ ਕੌਣ ਸਨ, ਤੇ 1984 ਅਣਚਿਤਵਿਆ ਕਹਿਰ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਸ਼ਹੀਦ ਕਰਤਾਰ ਸਿੰਘ ਸਰਾਭਾ। ਇਹ ਜਿਹੜੀਆਂ 6 ਕਿਤਾਬਾਂ ਜਦੋਂ ਆਈਆਂ, ਇਹਨਾਂ ਦੇ ਵਿੱਚੋਂ ਇੱਕ ਤਾਂ ਉਹਨਾਂ ਦੇ ਬਾਰੇ ਜਾਣਨ ਦਾ ਸਾਨੂੰ ਬੜਾ ਕੁਝ ਮਿਲਦਾ ਕਿ ਉਹਨਾਂ ਦਾ ਨਜ਼ਰੀਆ ਜਾਂ ਉਹਨਾਂ ਨੇ ਜੋ ਸਾਡੇ ਇਤਿਹਾਸ ਬਾਰੇ, ਸਿੱਖ ਇਤਿਹਾਸ ਬਾਰੇ ਜਿਵੇਂ ਗੱਲਬਾਤ ਕੀਤੀ ਆ, ਉਹਦੇ ਕਰਕੇ ਖਾਸ ਤੌਰ ਦੇ ਉੱਤੇ ਸਾਡਾ ਜਿਹੜਾ ਨੌਜਵਾਨ ਤਬਕਾ ਇਸ ਵੇਲੇ ਆ ਉਹ ਇਹ ਕਹਿਣ ਜੋਗਾ ਹੋ ਗਿਆ ਕਿ ਅੱਜ ਅਸੀਂ ਕਾਮਰੇਡਾਂ ਨਾਲ ਜਾਂ ਜਿਹੜੇ ਸਿੱਖਾਂ ਦੀ ਸਿਧਾਂਤਕ ਤੌਰ ਤੇ ਘੇਰਾਬੰਦੀ ਕਰ ਰਹੀਆਂ ਹਿੰਦੂ ਕੱਟੜਵਾਦੀ ਫਾਸੀਵਾਦੀ ਤਾਕਤਾਂ ਨੇ ਉਹਨਾਂ ਨਾਲ, ਜਾਂ ਜਿਹੜਾ ਰਾਸ਼ਟਰਵਾਦ ਦਾ ਚੱਲ ਰਿਹਾ ਚੱਕਰ ਜਿਹਾ ਵੀ ਭਾਰਤ ਨੂੰ ਇੱਕ ਰਾਸ਼ਟਰ ਬਣਾ ਕੇ ਸਿੱਖਾਂ ਨੂੰ ਵੀ ਉਹਦੇ ਵਿੱਚ ਹੀ ਮਧੋਲ ਕੇ ਖਤਮ ਕਰ ਦੇਣਾ ਹੈ, ਇਹ ਸਾਰੀਆਂ ਗੱਲਾਂ ਬਾਤਾਂ ਬਾਰੇ ਇੱਕ ਜਿਹੜੀ ਰਾਏ ਆ ਉਹ ਬਣ ਗਈ ਹੈ। ਸੋ ਜਿਹੜੇ ਸਰਦਾਰ ਅਜਮੇਰ ਸਿੰਘ ਆ ਉਹਨਾਂ ਦੀਆਂ ਲਿਖਤਾਂ ਦੇ ਅੱਜ ਦੇ ਨੌਜਵਾਨਾਂ ਦੇ ਵਿੱਚ ਬਹੁਤ ਭਾਰੀ ਉਹਨਾਂ ਦੇ ਨਾਲ ਸਹਿਮਤੀ ਆ, ਬੜੇ ਕਾਇਲ ਨੇ ਨੌਜਵਾਨਾਂ ਦੇ। ਦੂਜੀ ਜਿਹੜੀ ਗੱਲ ਆ ਵੀ ਉਹਨਾਂ ਦੀਆਂ ਇਹਨਾਂ ਲਿਖਤਾਂ ਦੇ ਬਾਰੇ ਜਦੋਂ ਗੱਲਬਾਤ ਕਰਦੇ ਕਰਾਉਂਦੇ ਆ ਤਾਂ ਇਹ ਗੱਲ ਵੀ ਸੱਚੀ ਆ ਕਿ ਪਹਿਲਾਂ ਉਹ
ਨਕਸਲੀ ਲਹਿਰ ਜਿਹੜੀ ਆ ਉਹਦੇ ਵਿੱਚ ਰਹੇ, ਫਿਰ ਵਿਦਿਆਰਥੀ ਲਹਿਰ ਜਿਹਨੂੰ PSU ਦੀ ਲਹਿਰ ਕੇ ਆਪਾਂ ਜਾਣਦੇ ਆ, ਪੰਜਾਬ ਸਟੂਡੈਂਟ ਯੂਨੀਅਨ ਹੁੰਦੀ ਸੀ, ਕਾਮਰੇਡੀ ਖੱਬੇ ਪੱਖੀ ਵਿਚਾਰਧਾਰਾ, ਉਹਦੇ ਨਾਲ ਵੀ ਉਹਨਾਂ ਦਾ ਤਾਲਮੇਲ ਰਿਹਾ। ਅਸਲ ਵਿੱਚ ਜਦੋਂ ਆਪਾਂ ਮੋਗਾ ਗੋਲੀ ਕਾਂਡ 1970 71 72 ਦੀਆਂ ਗੱਲਾਂ ਪੜ੍ਹਦੇ ਸੁਣਦੇ ਆ ਤਾਂ ਉਹ ਇੱਕ ਚੀਜ਼ ਦਿਖਦੀ ਆ ਕਿ ਸਿੱਖਾਂ ਦੀ ਕੋਈ ਸਰਗਰਮੀ ਹੈ ਜੇ ਸਿੱਖ ਹੈ ਜੇ ਪੰਥਕ ਜਥੇਬੰਦੀਆਂ ਉਦੋਂ ਹੈ ਨਹੀਂ ਸੀ, ਤੇ ਅਕਾਲੀ ਦਲ ਨੇ ਖਾਸ ਤੌਰ ਤੇ ਪੰਜਾਬੀ ਸੂਬਾ ਮੋਰਚੇ ਤੋਂ ਬਾਅਦ ਜੋ ਮਾਹੌਲ ਜਿਹਾ ਬਣਾਇਆ ਹੋਇਆ ਸੀ, ਜਿਵੇਂ ਸਿਆਸੀ ਤੌਰ ਦੇ ਉੱਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ ਸਾਡੇ ਅਕਾਲੀ ਲੀਡਰ ਜੋ ਕੁਝ ਕਰਾ ਰਹੇ ਸੀ, ਉਦੋਂ ਕਦੇ ਕਿਹਦੀ ਸਰਕਾਰ ਟੁੱਟ ਗਈ, ਕਦੇ ਕਿਹਦੀ ਤੋੜਤੀ, ਉਹ ਸਾਰਾ ਜਿਹੜਾ ਚੱਲ ਰਿਹਾ ਸੀਗਾ। ਉਸ ਕਰਕੇ ਸਿੱਖ ਜਿਹੜਾ ਨੌਜਵਾਨ ਤਬਕਾ ਸੀ, ਜਿਵੇਂ ਅੱਜ ਦੇ ਮਾਹੌਲ ਦੇ ਵਿੱਚ ਵੀ ਕਾਫੀ ਜ਼ਿਆਦਾ ਗੜਬੜਾਂ ਨੇਗੀਆਂ, ਕਿਉਂਕਿ ਜਿਸ ਅਕਾਲੀ ਦਲ ਤੋਂ ਪੰਥ ਆਸ ਕਰਦਾ ਹੈ, ਸਿੱਖ ਆਸ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਲਈ ਨੇ, ਸਿੱਖਾਂ ਦੇ ਇਸ਼ਟ ਦੀ ਗੱਲ ਕਰਾਉਣ ਵਾਲੇ ਨੇ, ਇਹਨਾਂ ਦੇ ਰਾਜ ਵਿੱਚ ਜਦੋਂ ਬੇਅਦਬੀ ਹੋਈ ਤੇ ਅੱਜ ਉਸ ਅਕਾਲੀ ਦਲ ਨੂੰ ਲੋਕ ਬੇਅਦਬੀ ਦਲ ਤਿੱਕਰ ਕਹਿਣ ਲਈ ਤਿਆਰ ਹੋ ਗਏ। ਆ ਵੀਡੀਓ ਇੱਕ ਤੁਰੀ ਫਿਰਦੀ ਆ ਕਿ ਉਹਨਾਂ ਨੇ ਉਸ ਜੱਜ ਦਾ ਪੁਤਲਾ ਸਾੜਨਾ ਸੀਗਾ ਬਾਦਲ ਦਲ ਵਾਲਿਆਂ ਨੇ, ਜਿਹੜਾ ਇਸ ਮਸਲੇ ਉੱਤੇ ਕਿ ਬੇਅਦਬੀਆਂ ਵਾਲਾ ਜਾਂ ਗੋਲੀ ਕਾਂਡ ਜਿਹੜਾ ਹੋਇਆ ਬਰਗਾੜੀ ਵਾਲਾ, ਉਹਦੇ ਬਾਰੇ ਜਾਂਚ ਕਰਨ ਆਇਆ ਸੀ ਕਮਿਸ਼ਨ, ਤੇ ਇਹ ਜੱਜ ਦਾ ਪੁਤਲਾ ਸਾੜਨ ਲਈ ਵਿਚਾਰੇ ਬਾਦਲ ਦਲ ਦੇ ਬੰਦੇ ਜਿਹੜੇ ਉਹ ਪਰਾਲੀ ਲੱਭਦੇ ਫਿਰਦੇ ਆ, ਤੇ 2 ਘੰਟੇ ਉਹਨਾਂ ਨੂੰ ਹੋ ਗਏ, ਉਹ ਰਕਸ਼ੇ ਵਾਲਾ ਹੱਸਦਾ ਤੇ ਲੋਕ ਉਹਦਾ ਬੜਾ ਮਜ਼ਾਕ ਬਣਾਉਂਦੇ ਕਿ 2 ਘੰਟੇ ਹੋ ਗਏ ਪਰਾਲੀ ਨਹੀਂ ਮਿਲੀ ਇਹਨੂੰ। ਮਤਲਬ ਕਿ ਇੱਕ ਪਾਸੇ ਉਹ ਅਕਾਲੀ ਦਲ ਆ ਜਿਹਦਾ ਸਾਡੇ ਮਨਾਂ 'ਚ ਕੀ ਸਾਰੇ ਮਾਣ ਆ ਵੀ ਅਕਾਲੀ ਹੋਣਾ ਇੱਕ ਫਖਰ ਦੀ ਗੱਲ ਸੀ। ਉਹ ਵੇਲੇ ਵੀ ਆਏ ਨੇ ਜਦੋਂ ਕਾਂਗਰਸੀ ਹੋਣਾ ਇੱਕ ਗੰਦੀ ਗਾਲ ਵਰਗਾ ਸੀ ਤੇ ਕਾਮਰੇਡ ਹੋਣਾ ਤਾਂ ਬਹੁਤ ਹੀ ਭੈੜੀ ਗੱਲ ਸੀ। ਪਰ ਬਾਦਲ ਵਰਗੇ ਲੀਡਰਾਂ ਨੇ ਜਾਂ 1970 71 ਦੇ ਵਿੱਚ ਦੂਜੇ ਲੀਡਰਾਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਸਿੱਖਾਂ ਦੇ ਨੌਜਵਾਨ ਬੱਚੇ ਬੱਚੀਆਂ ਜਿਹੜੇ ਨੇ ਉਹ ਕਾਮਰੇਡੀ ਅਸਰ ਵਿੱਚ ਆ ਗਏ। ਸਰਦਾਰ ਕਪੂਰ ਸਿੰਘ ਦੀ ਇੱਕ ਗੱਲ ਵਾ, ਉਹ ਕਹਿੰਦੇ ਵੀ ਸੰਤ ਸਿੰਘ ਸੇਖੋਂ ਬੜਾ ਇੰਟੈਲੀਜੈਂਟ ਸੀਗਾ, ਬੜਾ ਜ਼ਹੀਨ ਸੀਗਾ, ਪਰ ਇਹਨੇ ਸਿੱਖਾਂ ਦੇ ਬੱਚਿਆਂ ਨੂੰ, ਨੌਜਵਾਨਾਂ ਨੂੰ ਇਨਕਲਾਬ ਦੀ ਲੱਤ ਜਿਹੜੀ ਆ, ਮਤਲਬ ਕਾਮਰੇਡੀ ਦੀ ਜਿਹੜੀ ਭੁੱਸ ਵਾ, ਉਹ ਉਦੋਂ ਪਾਤਾ ਜਦੋਂ ਸਿੱਖਾਂ ਨੇ ਆਪਦੀ ਹੋਂਦ ਹਸਤੀ ਲਈ ਤਿਆਰੀਆਂ ਕਰਨੀਆਂ ਸੀ, ਆਪਦੀ ਜੰਗ, ਆਪਦਾ ਭਾਰਤ ਵਿੱਚ ਮਾਹੌਲ ਜਿਹੜਾ ਸੀਗਾ ਉਹ ਬਣਾਉਣਾ ਸੀਗਾ। ਸੋ 1970 ਦੇ ਲਾਗੇ ਪੰਜਾਬ ਦੇ ਵਿੱਚ ਸਾਰੇ ਜਿਹੜੇ ਸਿੱਖਾਂ ਦੇ ਨਿਆਣੇ ਮੁੰਡੇ ਸੀ ਉਹ ਕਾਮਰੇਡੀ ਅਸਰ ਵਿੱਚ ਹੀ ਚੱਲਦੇ ਚਲਾਉਂਦੇ ਸੀ, ਤੇ ਉਦੋਂ ਸਿੱਖਾਂ ਦੀਆਂ ਕੋਈ ਧਿਰਾਂ ਜਾਂ ਧੜੇ ਇਸ ਤਰ੍ਹਾਂ ਐਕਟਿਵ ਨਹੀਂ ਸੀ। ਮੈਨੂੰ ਯਾਦ ਆ ਸਾਡੇ ਦਲ ਖਾਲਸਾ ਦੇ ਮੁੱਖ ਪੰਚ ਰਹੇ ਆ ਸਰਦਾਰ ਹਰਸਿਮਰਨ ਸਿੰਘ, ਉਹਨਾਂ ਦੀਆਂ 5-6 10-15 ਕਿਤਾਬਾਂ ਆ ਚੁੱਕੀਆਂ ਨੇ। ਇੱਕ ਉਹਨਾਂ ਦੀ ਕਿਤਾਬ ਮਹਾਪੁਰਸ਼ ਆਈ ਸੀ ਪਹਿਲਾਂ, ਉਹਦੇ ਵਿੱਚ ਉਹਨਾਂ ਨੇ ਆਪ ਦਾ ਸਾਰਾ ਜਿਹੜਾ ਜੀਵਨ ਸੀਗਾ ਉਹਦੇ ਬਾਰੇ ਗੱਲਾਂ ਲਿਖੀਆਂ, ਕੁਝ ਹੋਰ ਮਸਲੇ ਵੀ ਛੋਹੇ ਸੀ। ਔਰ ਉਹ ਖਾਲਸਾ ਯੁੱਗ ਦੇ ਪੈਂਡੇ ਨਾਂ ਹੇਠੋਂ ਦੁਬਾਰਾ ਛਪੀ ਆ ਕਿਤਾਬ। ਉਸ ਕਿਤਾਬ ਦੇ ਵਿੱਚ ਉਹ ਜ਼ਿਕਰ ਕਰਦੇ ਆ ਵੀ ਕਿਵੇਂ ਅਸੀਂ ਜਿਨ੍ਹਾਂ ਦਿਨਾਂ 'ਚ ਨੌਜਵਾਨ ਅਸੀਂ ਸਰਗਰਮ ਹੋਏ, ਅਸੀਂ ਸਿੱਖੀ ਨੂੰ ਪ੍ਰਣਾਏ ਹੋਏ ਸੀ, ਪਰ ਆਲੇ ਦੁਆਲੇ ਜਿਹੜਾ ਮਾਹੌਲ ਸੀ ਉਹ ਕਾਮਰੇਡਾਂ ਦੇ ਹੱਕ ਵਿੱਚ ਸੀ, ਕਾਮਰੇਡੀ ਲਹਿਰ ਬੜੀ ਜ਼ੋਰਦਾਰ ਸੀ। ਜਦੋਂ ਡਾਕਟਰ ਸੰਗਤ ਸਿੰਘ ਨੇ ਕਮਲ ਕੁੱਟਿਆ ਇੱਕ ਕਿਤਾਬ ਲਿਖੀ, ਸੰਗਤ ਸਿੰਘ ਨੇ ਇਤਿਹਾਸ ਵਿੱਚ ਸਿੱਖ, ਉਹਦੇ ਵਿੱਚ ਉਹਨੇ ਜਦੋਂ ਦਲ ਖਾਲਸਾ ਨੂੰ, ਸੰਤ ਭਿੰਡਰਾਂ ਵਾਲਿਆਂ ਨੂੰ, ਸਾਰੀਆਂ ਖਾੜਕੂ ਖਾਲਿਸਤਾਨੀ ਜਥੇਬੰਦੀਆਂ ਨੂੰ, ਸਿੱਖ ਸੰਘਰਸ਼ ਨੂੰ, ਹਰ ਇੱਕ ਪੰਥਕ ਸ਼ਖਸੀਅਤ ਨੂੰ ਜਾਣੀ ਕਿ ਕਾਂਗਰਸ ਨਾਲ ਜਾਂ ਸਰਕਾਰ ਦਾ ਏਜੰਟ ਬਣਾ ਕੇ ਧਰਤਾ ਆਪਦੀ ਕਿਤਾਬ 'ਚ। ਉਦੋਂ ਫਿਰ ਸਰਦਾਰ ਹਰਸਿਮਰਨ ਸਿੰਘ ਦੀ ਜਿਹੜੀ ਕਿਤਾਬ ਆਈ ਸੀ ਮਹਾਪੁਰਸ਼ ਭਾਗ ਦੂਜਾ, ਉਹਦੇ ਭੂਮਿਕਾ ਦੇ ਵਿੱਚ ਉਹਨਾਂ ਨੇ ਇੱਕ ਲੰਬਾ ਚੌੜਾ ਲੇਖ ਲਿਖਿਆ ਸੀਗਾ ਵੀ ਹਾਂ ਅਸੀਂ ਪੁਰਾਣੇ ਨਕਸਲੀਏ ਤੇ ਕਾਂਗਰਸ ਦੇ ਏਜੰਟ ਹਾਂ, ਵੀ ਤੁਸੀਂ ਇਹ ਜਿਹੜਾ ਕਮਲ ਕੁੱਟਿਆ ਵਾ ਵੀ ਸਾਨੂੰ ਨਕਸਲਾਈਟ ਬਣਾ ਧਰਿਆ ਵਾ। ਵੀ ਅਸਲ ਵਿੱਚ ਤਾਂ ਗੱਲ ਉਦੋਂ ਇਹ ਸੀ ਕਿ ਜਦੋਂ ਨਕਸਲਾਈਟ ਮੂਵਮੈਂਟ ਜਿਹੜੀ ਆ ਉਹ ਚੱਲ ਰਹੀ ਸੀਗੀ ਤੇ ਜਿਹੜੇ ਨੌਜਵਾਨ ਉਹਨਾਂ ਦਿਨਾਂ 'ਚ ਗ੍ਰਿਫਤਾਰ ਹੁੰਦੇ ਸੀਗੇ ਉਹਨਾਂ ਸਾਰਿਆਂ ਨੂੰ ਹੀ ਨਕਸਲਾਈਟ ਫੜਿਆ ਕਹਿ ਦਿੰਦੇ ਹੁੰਦੇ ਸੀ। ਜਿਵੇਂ ਅੱਜ ਕੱਲ੍ਹ ਵਾ, ਚਾਹੇ ਕੋਈ ਨੌਜਵਾਨ ਆਪਦੇ ਕਿਸੇ ਕਾਰਨਾਂ ਕਰਕੇ ਹਥਿਆਰ ਲੈ ਕੇ ਕੋਈ ਵਾਰਦਾਤ ਕਰਾਉਂਦੇ ਤਿਆਰੀ ਤੂਰੀ ਚੋਂ ਫੜਿਆ ਜਾਵੇ, ਉਹਨੂੰ ਕਿਹਾ ਇਹੀ ਜਾਂਦਾ ਕਿ ਖਾਲਿਸਤਾਨੀ ਲਹਿਰ ਨਾਲ ਜੁੜਿਆ ਹੋਇਆ ਸੀਗਾ। ਜਾਣੀ ਕਿ ਜਿਵੇਂ 1982-83 'ਚ ਸੀਗੇ ਵੀ ਚਿੜੀ ਮਰੇ ਜਾਂ ਕਾਂ ਲੱਗੇ ਭਿੰਡਰਾਂ ਵਾਲਿਆਂ ਦਾ ਨਾਂ, ਉਹ ਹਾਲ ਹੋਇਆ ਪਿਆ
कि अजकल जदों कोई सिख नौजवान की गिरफ्तारी होवे जां कोई कांड वापरदा उदों खालिस्तान खाड़कू लहर नाल जोड़ दिता जांदा। उदों 1972-73 ਦੇ ਵਿੱਚ हर सरगर्मी ਜਿਹੜੀ ਸੀ ਉਹ ਨਕਸਲਾਈਟਾਂ ਦੇ ਜਾਂ ਕਾਮਰੇਡਾਂ ਦੇ ਪੱਲੇ ਪਾ ਦਿੱਤੀ ਜਾਂਦੀ ਸੀ। ਉਸੇ ਗੱਲ ਦੇ ਵਿੱਚ ਜਦੋਂ ਦਲ ਖਾਲਸਾ ਵਾਲੇ ਨੌਜਵਾਨ ਜਿਹੜੇ ਬਾਅਦ ਵਿੱਚ ਦਲ ਖਾਲਸਾ ਬਣੇ 78 ਦੇ ਵਿੱਚ, ਉਦੋਂ 72-73 ਦੇ ਵਿੱਚ ਤਾਂ ਆਪਦੇ ਤੌਰ ਦੇ ਉੱਤੇ ਸਰਗਰਮ ਮਾੜਾ ਮੋਟਾ ਸੀਗੇ, ਉਹਨਾਂ ਦੀਆਂ ਸਰਗਰਮੀਆਂ ਨੂੰ ਇਹਨਾਂ ਨੇ ਨਕਸਲਾਈਟਾਂ ਦੀਆਂ ਸਰਗਰਮੀਆਂ ਸਟੇਟ ਨੇ ਜਾਂ ਅਖਬਾਰਾਂ ਨੇ ਕਿਹਾ ਤੇ ਬਹੁਤੇ ਸਿਆਣੇ ਬੰਦੇ ਜਿਹੜੇ ਆ ਸੰਗਤ ਸਿੰਘ ਕਰਕੇ ਹੁਣ ਤੱਕ ਝੱਲ ਖਿਲਾਰੀ ਗਏ ਆ ਵੀ ਹੁਣ ਤਾਂ ਚਲੋ ਚੜ੍ਹਾਈ ਕਰ ਗਿਆ ਉਹ। ਸੋ ਇਸ ਤਰੀਕੇ ਨਾਲ ਜਦੋਂ ਉਹਨਾਂ ਦਿਨਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਵੇਲਿਆਂ ਦੇ ਵਿੱਚ ਚਾਹੇ ਸਰਦਾਰ ਅਜਮੇਰ ਸਿੰਘ ਸੀ ਚਾਹੇ ਕੋਈ ਹੋਰ, ਉਹ ਸਾਰੇ ਬੇਸ਼ੱਕ ਸਿੱਖ ਪਰਿਵਾਰਾਂ ਦੇ ਸੀ, ਪਰ ਉਹਨਾਂ ਨੂੰ ਆਪਦੇ ਜਜ਼ਬਾਤਾਂ ਦੇ ਪ੍ਰਗਟਾਵੇ ਲਈ ਜਿਹੜੀ ਲਹਿਰ ਮੌਕੇ ਤੇ ਖੜੀ ਮਿਲੀ ਉਹਦੇ 'ਚ ਉਹ ਛਾਲਾ ਮਾਰ ਕੇ ਕੁੱਦ ਆਏ। ਜੇ 100 ਸ਼ਹੀਦੀ ਹੋਈ ਹੋਵੇ ਨਕਸਲਾਈਟ ਲਹਿਰ ਦੇ ਵਿੱਚ ਤਾਂ ਸਮਝ ਲਓ ਵੀ 98% ਸ਼ਹੀਦੀਆਂ ਉਹਦੇ ਵਿੱਚ ਜਾਂ ਜਿਹੜਾ ਤਸ਼ੱਦਦ ਚੱਲਿਆ ਜਾਂ ਉਹ ਸਾਰੇ ਸਿੱਖ ਪਰਿਵਾਰਾਂ ਦੇ ਬੱਚੇ ਸੀਗੇ, ਸਿੱਖ ਨੌਜਵਾਨ ਸੀਗੇ। ਸੋ ਜਿਹੜਾ PSU ਸੀ ਪੰਜਾਬ ਸਟੂਡੈਂਟ ਯੂਨੀਅਨ, ਉਹਦੇ 'ਚ ਵੀ ਸਿੱਖ ਪਰਿਵਾਰਾਂ ਦੇ ਹੀ ਵੱਡੀ ਗਿਣਤੀ 'ਚ ਹੋਣੇ ਸੀ ਕਿਉਂਕਿ ਪੰਜਾਬ ਸਿੱਖਾਂ ਦਾ ਸਿੱਖ ਹੋਮਲੈਂਡ ਆ ਇਹ। ਆ ਜਿਹੜੇ ਅੱਜ ਕੱਲ ਬਹੁਤ ਐਕਟਿਵ ਨੇ ਮਾਲਵਿੰਦਰ ਸਿੰਘ ਮਾਲੀ ਜਾਂ ਇਹ ਸਰਦਾਰ ਅਜਮੇਰ ਸਿੰਘ ਜਿਨ੍ਹਾਂ ਦਾ ਉਦੋਂ ਨਾਂ ਗੋਬਿੰਦਰ ਸਿੰਘ ਸੀਗਾ, ਤੇ ਇਹਨੇ ਹੀ ਇੱਕ ਉਹਨਾਂ ਦਿਨਾਂ ਦੇ ਵਿੱਚ ਸਰਗਰਮ ਹੋਈ ਸ਼ਖਸੀਅਤ ਜਿਹੜੀ ਜਿਹਦਾ ਜ਼ਿਕਰ ਜਾਂ ਜਿਹਦੇ ਬਾਰੇ ਅੱਜ ਆਪਾਂ ਚਰਚਾ ਕਰਨੀ ਹੈ ਉਹ ਹੈ ਸਰਦਾਰ ਜਸਵੰਤ ਸਿੰਘ ਖਾਲੜਾ। ਸਰਦਾਰ ਜਸਵੰਤ ਸਿੰਘ ਖਾਲੜਾ ਵੀ ਉਸ ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀਗੇ ਤੇ ਇਕੱਲੇ ਇਹ ਨਹੀਂ ਜਿਹੜਾ ਲਾੜਾ ਜਗਤ ਨਾਰਾਇਣ ਨੂੰ 1981 ਦੇ ਵਿੱਚ ਸੋਧਾ ਲਾਇਆ, ਉਹ ਜਿਹੜਾ ਸੋਧਾ ਲਾਉਣ ਵਾਲੀ ਟੀਮ ਸੀ ਉਹਦੇ ਵਿੱਚ ਭਾਈ ਨਛੱਤਰ ਸਿੰਘ ਰੋਡੇ ਸੀ, ਉਹ ਵੀ ਇਸ ਖੱਬੇ ਪੱਖੀ ਨਕਸਲਾਈਟ ਕਾਮਰੇਡ ਲਹਿਰ ਜਿਹਨੂੰ ਕਹਿੰਦੇ ਆਪਾਂ ਉਹ ਤੋਂ ਕਿਸੇ ਵੇਲੇ ਪ੍ਰਭਾਵਿਤ ਰਹੇ ਸੀ। ਕੱਲਾ ਇਹੀ ਨਹੀਂ, ਹੋਰ ਵੀ ਬਹੁਤ ਇਸ ਤਰੀਕੇ ਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਬਾਅਦ ਵਿੱਚ ਝੁਕਾਅ ਖਾਲਿਸਤਾਨੀ ਖਾੜਕੂ ਲਹਿਰ ਵੱਲ ਹੋਇਆ ਜਾਂ ਸਿੱਖੀ ਵੱਲ ਹੋਇਆ। ਤੇ ਜਿਵੇਂ ਮੈਂ ਅਕਸਰ ਕਹਿੰਦਾ ਹੁੰਦਾ ਵੀ ਕਈ ਇਹੋ ਜਿਹੇ ਬੰਦੇ ਨੇ ਜਿਹੜੇ ਸਾਰੀ ਉਮਰ ਜਿਹੜੇ ਨੇ ਉਹ ਬੇਸ਼ੱਕ ਕਾਮਰੇਡੀ ਲਹਿਰ ਜਾਂ ਕਿਸੇ ਹੋਰ ਲਹਿਰ ਦਾ ਸ਼ਿਕਾਰ ਬਣੇ ਰਹਿਣ, ਪਰ ਜਦੋਂ ਵਕਤ ਆਉਂਦਾ ਉਦੋਂ ਫਿਰ ਉਹ ਸਿੱਖੀ ਵੱਲ ਆ ਜਾਂਦੇ। ਸੋ ਬੜੀਆਂ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਹੀ 1984 ਨੇ ਇੱਕ ਇਹੋ ਜਿਹਾ ਝਟਕਾ ਮਾਰਿਆ, ਲੋਕ ਜਿਹੜੇ ਸਿੱਖੀ ਤੋਂ ਪਰਾਂ ਭੱਜ ਰਹੇ ਸੀ, ਜਿਨ੍ਹਾਂ ਨੂੰ ਕਾਮਰੇਡੀ ਨੇ ਐਂਟੀ ਸਿੱਖ ਬਣਾ ਧਰਿਆ ਸੀ, ਉਹਨਾਂ ਦੇ ਅੰਦਰਲੇ ਸੰਸਕਾਰ ਜਾਗੇ। ਕਹਿੰਦੇ ਆ ਵੀ ਜਿਹੜਾ ਸੰਤ ਸਿੰਘ ਸੇਖੋਂ ਸੀ ਉਹ ਵੀ ਉਸ ਰਾਤ ਕਾਫੀ ਜ਼ਿਆਦਾ ਪਰੇਸ਼ਾਨ ਰਿਹਾ, ਰੋਂਦਾ ਰਿਹਾ, ਰਜਾਈ ਦੇ ਵਿੱਚੋਂ ਸਿਸਕੀਆਂ ਆਉਂਦੀਆਂ ਸੀ ਉਹਦੇ। ਇੱਥੇ ਕਿਸੇ ਦਾ ਮੈਂ ਪੜ੍ਹਿਆ ਸੀ ਲਿਖਿਆ ਹੋਇਆ, ਜਿੱਦਣ ਦਰਬਾਰ ਸਾਹਿਬ ਤੇ ਹਮਲੇ ਵਾਲੀ ਗੱਲ ਹੋਈ। ਸੋ ਬਹੁਤ ਜਿਹੜੇ ਸਿੱਧਾ ਕਹਿਣਾ ਕਿ ਫਲਾਨਾ ਕਾਮਰੇਡ ਆ ਜੀ ਉਹ ਤਾਂ ਕਦੇ ਸਿੱਖੀ ਵਾਲੀ ਗੱਲ ਕਰ ਹੀ ਨਹੀਂ ਸਕਦਾ, ਜਾਂ ਫਲਾਨਾ ਜਿਹੜਾ ਹੈ ਉਹ ਸਿੱਖ ਵਾ ਤੇ ਉਹ ਤਾਂ ਸਦਾ ਹੀ ਏਦਾਂ ਸਹੀ ਪਾਸੇ ਜਾਏਗਾ। ਇਹ ਮਨੁੱਖ ਜਿਹੜਾ ਹੈ ਉਹਦੇ ਅੰਦਰਲੇ ਬਲਬਲੇ ਕਈ ਵਾਰੀ ਜ਼ੋਰ ਮਾਰਦੇ ਆ, ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ। ਸੋ 1984 ਦੇ ਘਟਨਾਕ੍ਰਮ ਨੇ ਜਿੱਥੇ ਬਹੁਤ ਸਾਰੇ ਸਾਡੇ ਨਸ਼ੇੜੀ ਪਤਤ ਜਾਂ ਕਰਾਹੇ ਪਏ ਹੋਏ ਸਿੱਖਾਂ ਨੂੰ ਸਿੱਖੀ ਵੱਲ ਜੋੜਨ ਲਈ ਇੱਕ ਬਹੁਤ ਅਹਿਮ ਰੋਲ ਨਿਭਾਇਆ, ਤੇ ਉਵੇਂ ਹੀ ਬਹੁਤ ਸਾਰੇ ਜਿਹੜੇ ਕਾਮਰੇਡੀ ਖਿਆਲਾਂ ਵਿੱਚ ਬਹਿ ਗਏ ਸੀ ਬੰਦੇ, ਉਹਨਾਂ ਨੂੰ ਵੀ ਇੱਧਰ ਮੋੜਾ ਜਿਹੜਾ ਕੱਟਣ ਲਈ ਮਜਬੂਰ ਕਰਤਾ ਹਾਲਾਤਾਂ ਨੇ। ਆਪਾਂ ਅੱਜ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਗੱਲ ਤੋਰਨੀ ਹੈ, ਪਰ ਭਾਈ ਜਸਵੰਤ ਸਿੰਘ ਖਾਲੜਾ ਤੋਂ ਪਹਿਲਾਂ ਅਜਮੇਰ ਸਿੰਘ ਜੀ ਦੀ ਗੱਲ ਇਸ ਕਰਕੇ ਚੱਲੀ ਹੈ ਕਿਉਂਕਿ ਇਹ ਦੋਨੇ ਆਪਸ ਵਿੱਚ ਕਰੀਬੀ ਵੀ ਰਹੇ। ਮਾਲਵਿੰਦਰ ਸਿੰਘ ਮਾਲੀ ਤੇ ਅਜਮੇਰ ਸਿੰਘ ਜਿਵੇਂ ਕਰੀਬੀ ਰਹੇ ਆ, ਇੱਕ ਇਕੱਠੇ ਵਿਚਰਦੇ ਰਹੇ ਆ, ਉਵੇਂ ਹੀ ਇਹ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਤੇ ਇਹ ਜਿਹੜੇ ਭਾਈ ਅਜਮੇਰ ਸਿੰਘ ਆ ਇਹ ਵੀ ਕਿਸੇ ਵੇਲੇ ਇਕੱਠੇ ਵਿਚਰੇ ਆ। ਹੁਣ ਇੱਕ ਕਿਤਾਬ ਜਿਹੜੀ ਆ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਇਹਨਾਂ ਦੀ ਆਈ ਆ, ਭਾਈ ਅਜਮੇਰ ਸਿੰਘ ਦੀ, ਉਹਦੀ ਬੜੀ ਚਰਚਾ। ਉਹ ਕਿਤਾਬ ਜਿਹੜੀ ਆ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਅਤੇ ਸ਼ਹਾਦਤ,
ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇਹੋ ਜਿਹੇ ਮਸਲੇ ਵੀ ਵਿਚਾਰੇ ਗਏ ਆ ਜਿਹੜੇ ਸਾਡੇ ਸਿੱਖ ਸਮਾਜ ਵਿੱਚ ਖਾਲਿਸਤਾਨੀ ਸੰਘਰਸ਼ ਵਿੱਚ ਕਾਫੀ ਜ਼ਿਆਦਾ ਚਰਚਿਤ ਨੇ ਜਾਂ ਉਹਨਾਂ ਤੇ ਕਾਫੀ ਵਿਵਾਦ ਛਿੜਦੇ ਰਹਿੰਦੇ ਆ। ਖਾਸ ਤੌਰ ਤੇ 1992 ਦੇ ਚੋਣ ਬਾਈਕਾਟ ਬਾਰੇ ਵੀ ਉਹਦੇ ਵਿੱਚ ਕਾਫੀ ਗੱਲਾਂ ਨੇ। ਸੋ ਮੈਂ ਅੱਜ ਜਦੋਂ ਇਹ ਪ੍ਰੋਗਰਾਮ ਕਰਨ ਲੱਗਿਆ, ਮੈਂ ਦਿਨੇ ਪਹਿਲਾਂ ਇੱਥੇ ਸਾਡੇ ਕਬੀਰ ਪਾਰਕ ਗੁਰਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਇੱਥੇ ਅੱਜ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਸਮਾਗਮ ਹੋ ਕੇ ਹਟਿਆ। ਬਹੁਤ ਵੱਡੀਆਂ ਸ਼ਖਸੀਅਤਾਂ ਕੌਮ ਦੀਆਂ ਉੱਥੇ ਪਹੁੰਚੀਆਂ। ਭੈਣ ਪਰਮਜੀਤ ਕੌਰ ਖਾਲੜਾ ਨੇ ਤੇ ਦੇਸ਼ ਪੰਜਾਬ ਮੈਗਜ਼ੀਨ ਕੱਢਦੇ ਰਹੇ ਆ ਵੀਰ ਗੁਰਬਚਨ ਸਿੰਘ ਜੀ, ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉੱਥੇ ਵਿਚਾਰ ਆਪਦੇ ਪ੍ਰਗਟ ਕੀਤੇ ਆ। ਬੜਾ ਭਾਵਪੂਰਤ ਤੇ ਬੜਾ ਆਪਦੇ ਤੌਰ ਦੇ ਉੱਤੇ ਕਾਮਯਾਬ ਸਮਾਗਮ ਜਿਹੜਾ ਉਹ ਸੀਗਾ। ਤਾਂ ਉੱਥੇ ਮੇਰੇ ਮਨ ਵਿੱਚ ਇਹ ਗੱਲ ਆ ਰਹੀ ਸੀ ਕਿ ਬਹੁਤ ਦੁਨੀਆ ਇਹੋ ਜਿਹੀ ਆ ਸਾਰੇ ਸੰਸਾਰ ਦੇ ਵਿੱਚ ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਜਿਹੜੀ ਜਥੇਬੰਦੀ ਬਣੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਉਹ ਚਿੱਠੀ ਲੈ ਕੇ ਬਾਹਰਲੇ ਮੁਲਕਾਂ 'ਚ ਪੱਕੇ ਹੋਏ ਨੇ। ਕਿਉਂਕਿ ਇੱਥੋਂ ਬਹੁਤ ਸਾਰੇ ਸਿੱਖ ਬਾਹਰਲੇ ਮੁਲਕਾਂ 'ਚ ਜਦੋਂ ਚਲੇ ਗਏ, ਉੱਥੇ ਕੇਸ ਲਾਇਆ ਸਿਆਸੀ ਸ਼ਰਨ ਦਾ, ਤਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਤੋਂ ਚਿੱਠੀ ਲਈ ਕਿ ਸਾਨੂੰ ਪੰਜਾਬ ਵਿੱਚ ਖਤਰਾ, ਜੇ ਸਾਨੂੰ ਪੰਜਾਬ ਭੇਜ ਦਿੱਤਾ ਤਾਂ ਸਾਡੀ ਜਿਹੜੀ ਜਾਨ ਆ ਉਹ ਖਤਮ ਕੀਤੀ ਜਾ ਸਕਦੀ ਆ ਸਰਕਾਰ ਵੱਲੋਂ। ਇਹ ਚਿੱਠੀ ਲੈ ਕੇ ਬਾਹਰ ਬੜੇ ਲੋਕ ਪੱਕੇ ਹੋਏ ਨੇ। ਤੇ ਅੱਜ ਜਦੋਂ ਸਮਾਗਮ ਵਿੱਚ ਬੈਠਾ ਸੀ ਮੈਂ, ਤੇ ਮੇਰੇ ਮਨ ਵਿੱਚ ਇਹ ਗੱਲ ਆ ਰਹੀ ਸੀ ਕਿ ਜਿਹੜੇ ਲੋਕ ਭਾਈ ਜਸਵੰਤ ਸਿੰਘ ਖਾਲੜਾ ਦੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦਾ ਲੈਟਰ ਲੈ ਕੇ ਪੱਕੇ ਹੋਏ ਨੇ, ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਬਹੁਤ ਸਾਰੀਆਂ ਲਿਖਤਾਂ, ਬਹੁਤ ਸਾਰੀਆਂ ਕਿਤਾਬਾਂ ਛਪ ਰਹੀਆਂ ਨੇ, ਹੋਰ ਵੀ ਛਪਣੀਆਂ ਚਾਹੀਦੀਆਂ ਨੇ। ਜਦੋਂ ਆਪਾਂ ਸਰਦਾਰ ਅਜਮੇਰ ਸਿੰਘ ਵਾਲੀ ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਦੇ ਆਂ, ਨਾਲ ਮੇਰੇ ਆ ਇੱਕ ਕਿਤਾਬ ਭੈਣ ਗੁਰਮੀਤ ਕੌਰ ਵਾ, ਇਹਦੇ ਵਿੱਚ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਮਰਜੀਵੜਾ ਨਾਂ ਹੇਠ ਲਿਖੀ ਛਾਪੀ ਆ, ਜਿਹਦੇ ਵਿੱਚ ਬੜੀਆਂ ਸੋਹਣੀਆਂ ਪੇਂਟਿੰਗਸ, ਫੋਟੋਆਂ ਬਣਾ ਕੇ ਸਾਰੀ ਜਿਹੜੀ ਦਾਸਤਾਨ ਆ ਉਹ ਬਿਆਨ ਕੀਤੀ ਹੈ। ਬਹੁਤ ਮਿਹਨਤ ਵਾਲਾ ਕੰਮ ਆ। ਅਸੀਂ ਇੱਥੇ ਪੰਜਾਬ ਵਿੱਚ ਜਦੋਂ ਕਿਤਾਬਾਂ ਛਾਪਦੇ ਆ ਜਾਂ ਲਿਖਦੇ ਕਰਦੇ ਆ, ਸਾਤੋਂ ਇੰਨਾ ਖਰਚਾ ਵੀ ਨਹੀਂ ਹੁੰਦਾ, ਇੰਨੀ ਮਿਹਨਤ ਵੀ ਨਹੀਂ ਹੁੰਦੀ। ਤੇ ਖਾਸ ਤੌਰ ਦੇ ਉੱਤੇ ਜਿਹੜੀਆਂ ਆਹ ਰੰਗੀਨ ਫੋਟੋਆਂ ਸਾਰੀਆਂ ਪਰਿਵਾਰਕ ਪਿਛੋਕੜ ਦੀਆਂ ਜਾਂ ਹੋਰ ਸਾਰੀਆਂ ਦੇਖ ਕੇ ਕਮਾਲ ਦੀ ਕਿਤਾਬ ਆ ਭੈਣ ਗੁਰਮੀਤ ਕੌਰ ਨੇ ਤਿਆਰ ਕੀਤੀ ਆ, ਮਰਜੀਵੜਾ। ਤੇ ਜਦੋਂ ਇਹ ਕਿਤਾਬ ਆਈ ਆ, ਤੇ ਮੇਰੇ ਵਾਲੀ ਕਿਤਾਬ ਜਿਹੜੀ ਪੰਜਾਬ ਦਾ ਬੁੱਚੜ KPS ਗਿੱਲ, ਇਹ ਵੀ ਚਰਚਾ 'ਚ ਆਈ, ਕਿਉਂਕਿ ਮੈਂ ਪਹਿਲਾਂ ਇਹਦੇ ਬਾਰੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਇਹਦੇ ਵਿੱਚ ਲਿਖ ਚੁੱਕਿਆ ਵਾਂ। ਤੇ ਭਾਈ ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਭੈਣ ਪਰਮਜੀਤ ਕੌਰ ਖਾਲੜਾ, ਉਹਨਾਂ ਨੇ ਇਹ ਕਿਤਾਬ ਰਿਲੀਜ਼ ਕੀਤੀ ਸੀ ਅਕਾਲ ਤਖਤ ਸਾਹਿਬ ਤੇ, KPS ਗਿੱਲ ਪੰਜਾਬ ਦਾ ਬੁੱਚੜ। ਇਹਦੇ ਵਿੱਚ ਆਪਾਂ ਸਾਰੀ ਗੱਲ ਜਿਹੜੀ ਆ ਉਹ ਲਿਖੀ ਆ ਕਿ ਕਿਵੇਂ KPS ਗਿੱਲ ਨੇ ਭਾਈ ਖਾਲੜਾ ਨੂੰ ਸ਼ਹੀਦ ਕੀਤਾ, ਕਰਾਇਆ, ਕਿਉਂ ਕਰਾਇਆ। ਹੁਣ ਇਹ ਤਿੰਨ ਕਿਤਾਬਾਂ ਤਾਂ ਸਾਡੇ ਸਾਹਮਣੇ ਆ, ਭਾਈ ਅਜਮੇਰ ਸਿੰਘ ਵਾਲੀ ਤੇ ਆ ਮਰਜੀਵੜਾ, ਇਹ ਇੰਗਲਿਸ਼ ਵਿੱਚ ਵੀ ਆ। ਉਦੋਂ ਜਦੋਂ ਪੰਜਾਬ ਦਾ ਬੁੱਚੜ ਕਿਤਾਬ ਆਈ ਸੀ ਉਦੋਂ ਬੜੀ ਲੋੜ ਸਮਝੀ, ਭਰਾਵਾਂ ਨੇ ਕਿਹਾ ਅੰਗਰੇਜ਼ੀ 'ਚ ਵੀ ਕੱਢੋ ਜੀ ਪੰਜਾਬ ਦਾ ਬੁੱਚੜ KPS ਗਿੱਲ। ਪਰ ਮੈਂ ਬੇਨਤੀ ਕਰਦਾ ਕਿ ਆ ਮਰਜੀਵੜਾ ਕਿਤਾਬ ਜਿਹੜੀ ਆ ਇਹ ਇੰਗਲਿਸ਼ ਵਿੱਚ ਵੀ ਆ ਤੇ ਪੰਜਾਬੀ 'ਚ ਵੀ ਆ। ਅਮਰੀਕਾ 'ਚ ਤੇ ਹੋਰ ਹਰ ਮੁਲਕ 'ਚ ਇਹ ਕਿਤਾਬ ਅਵੇਲੇਬਲ ਆ। ਜਿਹੜੇ ਭਰਾ ਸਾਡੇ ਬਾਹਰਲੇ ਮੁਲਕਾਂ 'ਚ ਖਾਲੜਾ ਸਾਹਿਬ ਦੇ ਨਾਂ ਤੇ ਪੱਕੇ ਹੋਏ ਨੇ, ਉਹਨਾਂ ਨੂੰ ਬੇਨਤੀ ਆ ਕਿ ਆਪਦਾ ਫਰਜ਼ ਸਮਝੀਏ। ਆ ਜਿਹੜੀਆਂ ਖਾਲੜਾ ਸਾਹਿਬ ਨਾਲ ਸੰਬੰਧਿਤ ਕਿਤਾਬਾਂ ਨੇ, ਜਿਹੜੀਆਂ ਅੰਗਰੇਜ਼ੀ ਵਿੱਚ ਵੀ ਨੇ, ਹਿੰਦੀ 'ਚ, ਪੰਜਾਬੀ 'ਚ ਵੀ ਨੇ, ਇਹਨਾਂ ਕਿਤਾਬਾਂ ਨੂੰ ਖਰੀਦ ਕੇ ਆਪਦੇ ਘਰਾਂ 'ਚ ਰੱਖੋ। ਸਭ ਤੋਂ ਪਹਿਲਾਂ ਤੁਹਾਡੇ ਜਿਹੜੇ ਬੱਚੇ ਆ, ਤੁਹਾਡੇ ਪੋਤੇ ਪੋਤੀਆਂ, ਦੋਤੇ ਦੋਤੀਆਂ, ਸਭ ਨੂੰ ਪਤਾ ਹੋਵੇ ਕਿ ਜਿਹੜਾ ਆਪਾਂ ਇੱਥੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਪੱਕੇ ਹੋਏ ਬੈਠੇ ਆ, ਆਪਾਂ ਨੂੰ ਪੱਕਾ ਹੋਣ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਉਹ ਸ਼ਹੀਦ ਹੋ ਗਿਆ।
ਤੇ ਕੀ ਇਸ ਸ਼ਖਸ ਦੀ ਘਾਲ ਕਮਾਈ ਆ, ਕਿਵੇਂ ਇਹਨੇ ਉਹਨਾਂ 25,000 ਅਣਪਛਾਤੀਆਂ ਲਾਸ਼ਾਂ, ਲਾਵਾਰਸ ਲਾਸ਼ਾਂ ਦਾ ਸਾਰਾ ਭੇਤ ਖੋਲਿਆ, ਕਿਵੇਂ ਹਕੂਮਤ ਨੂੰ ਨੰਗਾ ਚਿੱਟਾ ਲਲਕਾਰਿਆ ਤੇ ਕਿਵੇਂ ਇਸ ਸੂਰਮੇ ਦੀ ਸ਼ਹਾਦਤ ਹੋਈ ਹੈ। ਇਹਦੇ ਬਾਰੇ ਉਹਨਾਂ ਪਰਿਵਾਰਾਂ ਨੂੰ ਲਾਜ਼ਮੀ ਪਤਾ ਹੋਣਾ ਚਾਹੀਦਾ, ਪੁਸ਼ਤਦਾਰ ਪੁਸ਼ਤ ਹੋਣਾ ਚਾਹੀਦਾ, ਜਿਨ੍ਹਾਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਪੱਕੇ ਹੋਣ ਦੇ ਲਈ ਭਾਈ ਖਾਲੜਾ ਦਾ ਨਾਂ ਵਰਤਿਆ। ਉਹਨਾਂ ਦੇ ਘਰਾਂ ਦੇ ਵਿੱਚ 50-50 ਕਿਤਾਬਾਂ ਅੰਗਰੇਜ਼ੀ ਵਾਲੀਆਂ, ਪੰਜਾਬੀ ਵਾਲੀਆਂ ਦੇ ਪੈਕਟ ਪਏ ਹੋਣੇ ਚਾਹੀਦੇ ਆ। ਜਦੋਂ ਕੋਈ ਗਿਫਟ ਦੇਣਾ, ਕਿਸੇ ਮਹਿਮਾਨ ਨੇ ਆਉਣਾ, ਤਾਂ ਉਹਨੂੰ ਉਹ ਅੰਗਰੇਜ਼ੀ 'ਚ, ਪੰਜਾਬੀ 'ਚ ਭਾਈ ਖਾਲੜਾ ਦੀ ਜੀਵਨੀ ਦੇਣ, ਤਾਂ ਕਿ ਉਹ ਇਹ ਵੀ ਦੱਸਣ ਕਿ ਅਸੀਂ ਭਾਜੀ ਖਾਲੜਾ ਸਾਹਿਬ ਦੀ ਚਿੱਠੀ ਲੈ ਕੇ ਪੱਕੇ ਹੋਏ ਆ ਇੱਥੇ, ਤੇ ਨਹੀਂ ਪੰਜਾਬ ਦੇ ਵਿੱਚ ਸਾਡਾ ਸਫਾਇਆ ਹੋ ਜਾਣਾ ਸੀ। ਕਿਉਂਕਿ ਇਹ ਗੱਲ ਪੱਕੀ ਆ ਕਿ ਜਿਹੜੇ ਭੈਣ ਭਰਾ ਬਾਹਰਲੇ ਮੁਲਕਾਂ 'ਚ ਪੱਕੇ ਹੋਏ ਨੇ, ਉਹਨਾਂ ਨੇ ਇੱਥੇ ਆਪਦੀ ਜ਼ਿੰਦਗੀ ਖਤਰੇ 'ਚ ਦੇਖੀ, ਚਿੱਠੀਆਂ ਲਈਆਂ ਤੇ ਪੱਕੇ ਹੋਏ। ਸੋ ਸਭ ਤੋਂ ਪਹਿਲਾ ਤੇ ਮੁੱਢਲਾ ਫਰਜ਼ ਉਹਨਾਂ ਦਾ ਹੈ, ਜਿਹੜੇ ਅੱਜ ਉੱਥੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕਿਰਤ ਕਮਾਈਆਂ ਕਰਕੇ ਸੋਹਣੀ ਰੋਟੀ ਖਾਂਦੇ ਆ, ਕਿ ਉਹ ਆਪਦੇ ਪਰਿਵਾਰਾਂ ਨੂੰ, ਆਪਦੇ ਮਿਲਣ ਗਿਲਣ ਵਾਲਿਆਂ ਨੂੰ ਇਸ ਸਿੰਘ ਦੀ ਸ਼ਹਾਦਤ ਬਾਰੇ ਡਿਟੇਲ ਵਿੱਚ ਦੱਸਣ। ਘੱਟੋ ਘੱਟ ਜਿੱਦਣ ਭਾਈ ਖਾਲੜਾ ਜੀ ਦਾ ਦਿਨ ਮਨਾਇਆ ਜਾਂਦਾ, ਉਸ ਦਿਨ ਉਹਨਾਂ ਦਾ ਇਹ ਸਭ ਤੋਂ ਮੁੱਢਲਾ ਫਰਜ਼ ਹੋਵੇ ਕਿ ਉਹ ਇਹ ਕਿਤਾਬਾਂ ਲੈ ਕੇ ਥਾਂ ਥਾਂ ਤੇ ਲੋਕਾਂ ਨੂੰ ਉਪੜਦੀਆਂ ਕਰਨ, ਪਹੁੰਚਣ ਕਿ ਸਾਰੇ ਸਾਲ ਦੇ ਵਿੱਚ ਅਸੀਂ ਦਸਵੰਧ ਕੱਢਦੇ ਆ ਜੀ, ਇਹ ਦਸਵੰਧ ਜਿਹੜਾ ਹੈਗਾ ਸਾਡਾ ਭਾਈ ਖਾਲੜਾ ਜੀ ਦੇ ਨਿਮਿਤ ਵਾ, ਔਰ ਇਹ ਬਹੁਤ ਵੱਡੀ ਸੇਵਾ ਹੋਏ। ਇਹਦੇ ਵਰਗੀ ਸੇਵਾ ਕੋਈ ਹੈ ਹੀ ਨਹੀਂ, ਕਿਉਂਕਿ ਸਾਡੇ ਭੈਣ ਭਰਾਵਾਂ ਨੂੰ ਕਿਤਾਬਾਂ ਖਰੀਦਣ ਤੋਂ ਜਾਂ ਜਿੱਥੇ ਕਿਤਾਬਾਂ ਮਿਲਦੀਆਂ ਨੇ ਉੱਥੇ ਤੱਕ ਜਾਣ ਤੋਂ ਬੜੀ ਔਖ ਲੱਗਦੀ ਆ, ਪਰ ਜੇਕਰ ਕੋਈ ਉਹਨਾਂ ਨੂੰ ਪਹੁੰਚਾ ਦੇਵੇ ਗੱਡੀ ਮੋਟਰ 'ਚ, ਫਿਰ ਪਈ ਉਹ ਪੜ੍ਹ ਲੈਣਗੇ, ਦੇਖ ਲੈਣਗੇ। ਸੋ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਆ ਜਿਹੜੀ, ਉਹ ਇਹਨਾਂ ਪਰਿਵਾਰਾਂ ਨੂੰ, ਜਿਨ੍ਹਾਂ ਨੇ ਉੱਥੇ ਜਾ ਕੇ ਪੱਕੇ ਹੋਏ ਨੇ, ਉਹਨਾਂ ਨੂੰ ਲਾਜ਼ਮੀ ਚਾਹੀਦੀ ਆ ਉਹਨਾਂ ਦੇ ਪਰਿਵਾਰਾਂ 'ਚ ਉਹਨਾਂ ਦੇ ਬੱਚਿਆਂ ਨੂੰ, ਪੋਤੇ ਪੋਤੀਆਂ, ਦੋਤੇ ਦੋਤੀਆਂ ਨੂੰ ਗਾਹਾਂ ਪੁਸ਼ਤਦਾਰ ਪੁਸ਼ਤ ਚੱਲੇ ਤੇ ਫੋਟੋ ਲੱਗੀ ਹੋਵੇ ਘਰ 'ਚ ਵੱਡੀ ਭਾਈ ਖਾਲੜਾ ਸਾਹਿਬ ਦੀ। ਜਦੋਂ ਮੈਂ ਇੱਥੇ ਕਬੀਰ ਪਾਰਕ ਜਾਣਾ ਹੈ, ਭੈਣ ਪਰਮਜੀਤ ਕੌਰ ਖਾਲੜਾ ਦੇ ਕੋਲ ਸਾਹਮਣੇ ਬਹੁਤ ਵੱਡੀ ਅਕਾਦਮਿਕ ਕੱਦ ਫੋਟੋ ਲੱਗੀ ਹੋਈ ਹੈ। ਬੜਾ ਮਨ ਆਉਂਦਾ ਕਿ ਕਿੱਡਾ ਇਸ ਭੈਣ ਦਾ ਜਿਗਰਾ, ਜਦੋਂ ਦੱਸਦੇ ਆ ਕਿ ਆਮ ਇੱਥੇ ਘਰੇ ਜਿਹੜਾ ਸੀਗਾ ਖਤਰੇ ਵਾਲਾ ਕੰਮ ਹੀ ਸੀ, ਬੱਚੇ ਨਿੱਕੇ ਨਿੱਕੇ ਹੁੰਦੇ ਸੀ, ਹੁਣ ਤਾਂ ਚਲੋ ਸਾਰਾ ਉਮਰ ਦੇ ਹਿਸਾਬ ਨਾਲ ਬੱਚਿਆਂ ਦੇ ਵਿਆਹ ਵੀ ਹੋ ਗਏ, ਭਾਈ ਖਾਲੜਾ ਸਾਹਿਬ ਦੀ ਬੇਟੀ ਦਾ ਤੇ ਬੇਟੇ ਦਾ। ਉਦੋਂ ਬੱਚੇ ਛੋਟੇ ਸੀ, ਖਤਰਾ ਬੜਾ ਵੱਡਾ ਸੀ, ਹਕੂਮਤ ਜਿਹੜੀ ਸੀ ਹੱਥ ਧੋ ਕੇ ਮਗਰ ਪਈ ਹੋਈ ਸੀ, KPS ਗਿੱਲ ਤੇ ਉਹਦੀਆਂ ਜਿਹੜੀਆਂ ਹਰ ਲੜਨ ਕਰਦੀਆਂ ਫਿਰਦੀਆਂ ਫੋਰਸਾਂ। ਇਹ ਸਾਫ਼ ਪਤਾ ਸੀ ਕਿ ਜਿੱਡੀ ਵੱਡੀ ਚੁਣੌਤੀ ਇੰਡੀਅਨ ਸਟੇਟ ਨੂੰ ਭਾਈ ਸਾਹਿਬ ਨੇ ਦੇ ਦਿੱਤੀ ਆ, ਉੱਪਰੋਂ ਹਰੀ ਝੰਡੀ ਹੋ ਚੁੱਕੀ ਆ, ਤੇ ਇਹ ਜਿਹੜੇ ਸਾਡੇ ਸਿਆਸੀ ਭਲਵਾਨ ਨੇ, ਇਹਨਾਂ ਤੋਂ ਕੋਈ ਆਸ ਨਹੀਂ ਕਿ ਇਹ ਖਾਲੜਾ ਸਾਹਿਬ ਨੂੰ ਬਚਾ ਸਕਣਗੇ। 31 ਅਗਸਤ 1995 ਨੂੰ ਜਦੋਂ ਬਿਆੰਤੇ ਬੁੱਚੜ ਦਾ ਸੋਧਾ ਲੱਗਿਆ, ਉਦੋਂ ਮਾਹੌਲ ਬਣ ਗਿਆ, ਤੇ ਮਾਹੌਲ ਜਦੋਂ ਸਟੇਟ ਨੇ ਖੁੱਲੇ ਅਧਿਕਾਰ ਦਿੱਤੇ ਕਿ ਜਿਵੇਂ ਮਰਜ਼ੀ ਲੱਭੋ ਕਾਤਲਾਂ ਨੂੰ ਜਿਨ੍ਹਾਂ ਨੇ ਇਹ ਕੰਮ ਕੀਤਾ, ਤਾਂ ਉਦੋਂ ਫਿਰ KPS ਗਿੱਲ ਨੇ ਇਸ ਮੌਕੇ ਨੂੰ ਆਪਦੇ ਲਈ ਵਧੀਆ ਮੰਨ ਕੇ ਵੀ ਹੁਣ ਫੱਟੇ ਚੱਕ ਦਿਆਂਗੇ, ਉਹਨੇ ਆਪਦੀ ਟੀਮ ਜਿਹੜੀ ਸੀ ਉਹਦੀ ਡਿਊਟੀ ਲਾਤੀ, ਜਿਨ੍ਹਾਂ ਨੇ ਭਾਈ ਖਾਲੜਾ ਨੂੰ ਪੂਰਾ ਮੌਕਾ ਬਚਾ ਕੇ, ਜਦੋਂ ਭੈਣ ਚਲੇ ਗਏ, ਭੈਣ ਜੀ ਦੱਸਦੇ ਹੁੰਦੇ ਆ ਕਿ ਮੈਂ ਇੱਥੇ ਬਾਹਰ ਉਹ ਗੱਡੀ ਧੋਂਦੇ ਸੀਗੇ, ਮੈਂ ਆਪਦੀ ਸਕੂਟੀ ਲੈ ਕੇ ਜਾਣਾ ਸੀਗਾ, ਤੇ ਉਹਨਾਂ ਨੂੰ ਮੈਂ ਇੱਥੇ ਗੱਡੀ ਧੋਂਦਿਆਂ ਨੂੰ ਛੱਡ ਕੇ ਜਦੋਂ ਗਈ ਆ ਮੈਂ ਉੱਥੇ, ਤੇ ਇੱਥੇ ਘਰੇ ਬਾਅਦ ਵਿੱਚ ਪੁਲਿਸ ਪਾਰਟੀ ਆਈ ਆ, ਕਿਉਂਕਿ ਇੱਕ ਸੱਜਣ ਸੀ ਕੋਈ ਜਿਹੜਾ ਮਿਲਣ ਆਉਣਾ ਸੀਗਾ ਜਿਹਨੇ, ਤੇ ਉਹ ਬੰਦਾ ਵੀ ਮੌਕੇ ਦਾ ਗਵਾਹ ਆ, ਤੇ ਇੱਥੇ ਫਿਰ ਪੁਲਿਸ ਪਾਰਟੀ ਉਹਨਾਂ ਨੂੰ ਚੱਕ ਕੇ ਲੈ ਗਈ। ਬੇਦਰਦੀ ਨਾਲ ਤਸੀਹੇ ਦਿੱਤੇ ਗਏ, ਔਰ ਬਹੁਤ ਜ਼ਿਆਦਾ ਜ਼ੁਲਮ ਭਾਈ ਸਾਹਿਬ ਤੇ ਕੀਤਾ ਗਿਆ। KPS ਗਿੱਲ ਬਾਰੇ ਦੱਸਦੇ ਆ ਕਿ ਉਹ ਖੁਦ ਆ ਕੇ ਮਿਲਿਆ, ਤੇ ਉਹਨੇ ਇਸ ਗੱਲ ਦਾ ਪੂਰਾ
जोर लाया कि मैं खालड़ा साहब नूं झुका लवां, पर खालड़ा साहब जानते सी कि इन्हां ने मैनूं छड्डना नहीं। सो बाद विच बड़ी बेदर्दी नाल बेकिरकी नाल जिहड़ी गल ये पुलिस अफसर उदों कहंदे हुंदे सीगे कि जिथे असीं 25,000 मारिया उत्थे तैनूं भी नाल ही खपा देंगे, अणपछाती लाश बना देंगे। सो भाई खालड़ा जी नूं इन्हां ने कोई कहंदा हरीके रोड़ दिता, कोई कुछ, पर उहदे विच बहुत सारी जिहड़ी गल बाद विच सामने आई कि किवें किहड़े-किहड़े ने की कीता। अखीर इन्हां अफसरां नूं सजावां भी होईयां ने। आ 35 कैट बुरकदा हुंदा कि जी फलाने ने आ कीता, धमकाने ने ਉਹ ਕੀਤਾ, ਉੱਥੇ ਕਲਪਦੇ ਆ ਰੋਂਦੇ ਆ, ਉਹ ਜੇਲ੍ਹ 'ਚ ਨੇ ਜਸਪਾਲ ਸਿੰਘ DSP ਫਲਾਨੇ। ਪਰ ਇਹਨਾਂ ਲੋਕਾਂ ਨੇ ਜੋ ਕੀਤਾ, ਜੋ ਇਹਨਾਂ ਨੇ ਜ਼ੁਲਮ ਕੀਤਾ, ਉਹਦੀ ਸਜ਼ਾ ਜਿਹੜੀ ਆ ਉਹ ਇਹਨਾਂ ਨੂੰ ਸਦੀਆਂ ਤੱਕ ਪੋਸਟਾਂ ਤੱਕ ਮਿਲਣੀ ਚਾਹੀਦੀ ਹੈ। ਜੇ ਅੱਜ ਸਾਡੀ ਕੌਮ ਆਜ਼ਾਦ ਹੁੰਦੀ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਣਾ ਸੀ ਕਿ ਜਿਨ੍ਹਾਂ ਨੇ ਭਾਈ ਖਾਲੜਾ ਨੂੰ ਸ਼ਹੀਦ ਕੀਤਾ, ਇਹਨਾਂ ਸਾਰਿਆਂ ਦੇ ਨਾਲ ਇਹਨਾਂ ਤੋਂ ਸਿੱਖ ਹੋਣ ਦਾ ਅਧਿਕਾਰ ਖੋਣਾ ਚਾਹੀਦਾ। ਜਿਵੇਂ KPS ਗਿੱਲ ਦੇ ਮਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਕੋਈ ਵੀ ਸਿੱਖ ਇਹਦੇ ਭੋਗ ਤੇ ਨਾ ਜਾਵੇ, ਉਵੇਂ ਹੀ ਇਹਨਾਂ ਜਿਨ੍ਹਾਂ ਲੋਕਾਂ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ ਆ, ਭਾਈ ਖਾਲੜਾ ਜੀ ਨੂੰ ਸ਼ਹੀਦ ਕੀਤਾ, ਇਹਨਾਂ ਦਾ ਸਿੱਖ ਹੋਣ ਦਾ ਕੋਈ ਹੱਕ ਨਹੀਂ ਹੈਗਾ। ਇਹ ਕਾਹਦੇ ਸਿੱਖ ਨੇਗੇ ਜਿਨ੍ਹਾਂ ਨੇ ਬੇਦੋਸ਼ੇ ਸਿੱਖਾਂ ਨੂੰ ਕਤਲ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ। ਇਹ ਤਾਂ ਸਿੱਖੀ ਤੇ ਸਿੱਖਾਂ ਦੇ ਵੈਰੀ ਬਣ ਕੇ ਬਹਿ ਗਏ। ਸੋ ਇਹਨਾਂ ਲੋਕਾਂ ਨੇ ਬਹੁਤ ਭਾਰੀ ਜ਼ੁਲਮ ਕਰਕੇ ਭਾਈ ਖਾਲੜਾ ਜੀ ਨੂੰ ਸ਼ਹੀਦ ਕਰ ਦਿੱਤਾ। ਉਸ ਤੋਂ ਬਾਅਦ ਵਿੱਚ ਕੇਸ ਚੱਲਿਆ, ਸਜ਼ਾਵਾਂ ਵੀ ਹੋਈਆਂ, ਪਰ KPS ਗਿੱਲ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚਾਈ ਰੱਖਿਆ। ਉਹ ਮਰਨੀ ਮਰ ਗਿਆ। ਅਫਸਰ ਕਹਿੰਦੇ ਹੁੰਦੇ ਸੀਗੇ ਕਿ ਭੈਣ ਜੀ ਖਾਲੜਾ ਜੀ ਦੀ ਮਿਸਜ ਨੂੰ, ਭੈਣ ਪਰਮਜੀਤ ਕੌਰ ਨੂੰ ਕਹਿੰਦੇ ਹੁੰਦੇ ਸੀਗੇ ਕਿ ਜੋ ਮਰਜ਼ੀ ਹੋ ਜਾਏ, ਕਦੇ KPS ਗਿੱਲ ਕਟਹਿਰੇ 'ਚ ਨਹੀਂ ਆਊਗਾ। ਖੈਰ ਅੱਜ ਜਿਹੜਾ ਹੈਗਾ ਸਮਾਂ ਉਹ ਇਹ ਹੈ ਕਿ ਪਿਛਲੇ ਜੋ 2 ਸਾਲ ਪਹਿਲਾਂ ਚੋਣ ਹੋਈ, ਭੈਣ ਖਾਲੜਾ ਨੇ, ਭੈਣ ਪਰਮਜੀਤ ਕੌਰ ਖਾਲੜਾ ਨੇ ਚੋਣ ਲੜੀ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਚੋਣ ਮੈਨੀਫੈਸਟੋ ਕੀ ਹੈ। ਉਹ ਕਹਿੰਦੇ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਦੀ ਚੋਣ ਮੈਨੀਫੈਸਟੋ ਹੈ। ਤਾਂ ਉਸ ਵੇਲੇ ਅੱਜ ਸਟੇਜ ਤੋਂ ਵੀ ਇਹ ਗੱਲ ਭੈਣ ਪਰਮਜੀਤ ਕੌਰ ਖਾਲੜਾ ਨੇ ਕਹੀ। ਬਾਦਲ ਦਲ ਦੇ ਲੀਡਰਾਂ ਨੇ, ਵਿਰਸਾ ਸਿੰਘ ਬਲਟੋਹਾ ਨੇ ਉੱਥੇ ਕਿਹਾ ਬਈ ਇਹ ਕੀ ਗਲਤ ਆ ਗੱਲ, ਗੁਰੂ ਗ੍ਰੰਥ ਸਾਹਿਬ ਨੂੰ ਚੋਣ ਮੈਨੀਫੈਸਟੋ ਕਿਹਾ। ਇਹਨਾਂ ਨੇ ਇਹਨੂੰ ਚੁਣੌਤੀ ਦਿੱਤੀ। ਅਦਾਲਤੀ ਕਾਨੂੰਨੀ ਆ ਜਿਹੜੀ ਕਾਰਵਾਈ ਕਰਦੇ ਚੋਣ ਕਮਿਸ਼ਨ ਕੋਲੇ ਜਦੋਂ ਜਾਈਦਾ। ਹੁਣ ਹਾਲਾਤ ਦੇਖੋ ਤੁਸੀਂ, ਇੱਕ ਪਾਸੇ ਇਹ ਲੋਕ ਨੇ ਬਾਦਲ ਦਲ ਵਾਲੇ, ਇਹ ਕਹਿੰਦੇ ਜੀ ਪੰਥ ਅਸੀਂ ਆ, ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਬਾਕੀ ਸਾਰੇ ਸਿੱਖ ਦਾ ਕਾਂਗਰਸ ਦੇ ਏਜੰਟ ਨੇ, ਅਸਲੀ ਪੰਥਕ ਇਹ ਨੇ ਜਿਨ੍ਹਾਂ ਨੂੰ ਦੁਨੀਆ ਕਹਿੰਦੀ ਆ ਬੇਅਦਬੀ ਦਲ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦਾ ਸਾਥ ਦਿੱਤਾ, ਜਿਨ੍ਹਾਂ ਨੇ ਉਹਨਾਂ ਗੁਰਸਿੱਖਾਂ ਦੇ ਉੱਤੇ ਡਾਂਗਾਂ ਚਲਾਈਆਂ, ਲਾਠੀ ਚਾਰਜ ਕੀਤਾ, ਗੋਲੀ ਚਲਾ ਕੇ ਸ਼ਹੀਦ ਕਰਤੇ 2 ਸਿੰਘ, ਜਿਨ੍ਹਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਫੜੋ। ਹੁਣ ਜਿਹੜਾ ਵੀ ਸਿੱਖ ਇਹ ਕਹਿੰਦਾ ਕਿ ਡੇਰਾ ਸਰਸਾ ਵਾਲਿਆਂ ਨੇ ਬੇਅਦਬੀ ਕੀਤੀ ਆ, ਉਹਨਾਂ ਨੂੰ ਸਜ਼ਾ ਹੋਵੇ, ਜਿਹੜਾ ਵੀ ਸਿੱਖ ਇਹ ਕਹਿੰਦਾ ਹੈ ਕਿ ਜਿਨ੍ਹਾਂ ਬੁੱਚੜ ਪੁਲਸੀਆਂ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ ਆ ਉਹਨਾਂ ਤੇ ਸਜ਼ਾ ਹੋਵੇ, ਬਾਦਲ ਦਲ ਵਾਲੇ ਉਹਨੂੰ ਆਪਦਾ ਦੁਸ਼ਮਣ ਸਮਝਦੇ ਆ ਕਿ ਜਦੋਂ ਸਾਡਾ ਰਾਜ ਆ ਗਿਆ ਉਦੋਂ ਦੇਖਾਂਗੇ ਤੁਹਾਨੂੰ। ਤੇ ਭਾਈ ਹਰਪ੍ਰੀਤ ਸਿੰਘ ਜੀ ਕਹਿੰਦੇ ਆ, ਗਿਆਨੀ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਿ ਇਹ ਪੰਥ ਨੇਗੇ, ਇਹ ਪੰਥਕ। ਜੇ ਇਹ ਪੰਥਕ ਨੇ, ਪੰਥ ਦੋਖੀ ਕਿਹੋ ਜਿਹੇ ਹੁੰਦੇ ਆ ਜੀ? ਜਿਨ੍ਹਾਂ ਦੇ ਰਾਜ ਵਿੱਚ ਸਿੱਖ ਸੁਰੱਖਿਅਤ ਨਹੀਂ, ਸਿੱਖਾਂ ਦੇ ਗੁਰਧਾਮ ਸੁਰੱਖਿਅਤ ਨਹੀਂ, ਸਿੱਖੀ ਸੁਰੱਖਿਅਤ ਨਹੀਂ, ਜਿਨ੍ਹਾਂ ਦੇ ਰਾਜ ਵਿੱਚ ਸਾਡਾ ਇਸ਼ਟ ਸੁਰੱਖਿਅਤ ਨਹੀਂ। ਕਾਂਗਰਸ ਤੋਂ ਤਾਂ ਕਦੇ ਕੋਈ ਆਸ ਹੈ ਹੀ ਨਹੀਂ ਸੀ। ਕਾਂਗਰਸ ਦਾ 84 ਤੋਂ ਸਾਡਾ 83 ਤੋਂ ਕਿ 78 ਤੋਂ 1947 ਤੋਂ ਹੀ ਸਾਡਾ ਦੱਸਿਆ ਦੇਖਿਆ ਹੋਇਆ ਸੀ ਉਹਨੂੰ। ਸੋ ਜਿਵੇਂ ਇਹ ਸਾਰਾ ਮਾਹੌਲ, ਇਹ ਸਾਰੇ ਹਾਲਾਤ ਨੇ, ਇਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਨੂੰ, ਉਹਨਾਂ ਦੀ ਘਾਲ ਕਮਾਈ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕਰਨਾ ਬੜਾ ਜ਼ਰੂਰੀ ਹੈ।
ਤੇ ਇਹ ਕੰਮ ਭਾਈ ਕਿਹਨੇ ਕਰਨਾ? ਇਹ ਆਪਣਾ ਸਾਰਿਆਂ ਦਾ ਫਰਜ਼ ਵਾ। ਅੱਜ ਭਾਈ ਖਾਲੜਾ ਜੀ ਦਾ ਦਿਨ ਸੀਗਾ ਤੇ ਜਿਹੜੇ ਪਰਿਵਾਰਾਂ ਨੇ ਆਪਦੇ ਬੱਚੇ ਇਸ ਸੰਘਰਸ਼ ਵਿੱਚ ਗਵਾਏ ਆ, ਉਹ ਲੋਕ ਜਿਨ੍ਹਾਂ ਨੂੰ ਭਾਈ ਖਾਲੜਾ ਜੀ ਦਾ ਸਹਾਰਾ ਸੀਗਾ, ਉਹ ਲੋਕ ਜਿਹੜੇ ਜ਼ੁਲਮ ਦਾ, ਤਸ਼ੱਦਦ ਦਾ ਸ਼ਿਕਾਰ ਹੋਏ ਆ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਅੱਜ ਉਹਨਾਂ ਦੇ ਵਾਰਸ ਜਿਹੜੇ ਗਾਇਬ ਕਰ ਦਿੱਤੇ ਗਏ ਆ, ਉਹਨਾਂ ਦੇ ਵਾਰਸ ਬਹੁਤ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪਹੁੰਚੇ ਹੋਏ ਸੀਗੇ ਭਾਈ ਖਾਲੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਲਈ। ਕਿੱਡਾ ਵੱਡੀ ਗੱਲ ਹੈ ਕਿ ਉਹ ਖਾਲੜਾ, ਜਿਹੜਾ ਭਾਈ ਖਾਲੜਾ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦਾ ਖੁਰਾ ਖੋਜ ਲੱਭ ਰਿਹਾ ਸੀ, ਜਿਨ੍ਹਾਂ ਬਾਰੇ KPS ਗਿੱਲ ਕਹਿੰਦਾ ਸੀ ਕਿ ਉਹ ਤਾਂ ਬਾਹਰਲੇ ਮੁਲਕਾਂ 'ਚ ਚਲੇ ਗਏ, ਉਹ ਤਾਂ ਬਾਹਰਲੇ ਮੁਲਕਾਂ 'ਚ ਕਮਾਈਆਂ ਕਰਦੇ ਆ, ਕਹਿੰਦਾ। ਉਹਨਾਂ ਬਾਰੇ ਭਾਈ ਖਾਲੜਾ ਨੇ ਦੱਸਿਆ ਵੀ ਭਾਈ ਆਪਦੇ ਪੁੱਤਾਂ ਦੇ ਭੋਗ ਪਾ ਲਓ, ਖਤਮ ਕਰ ਦਿੱਤੇ ਆ ਇਹਨਾਂ ਨੇ। ਲਾਵਾਰਸ ਲਾਸ਼ਾਂ ਦਾ ਮਾਮਲਾ ਭਾਰਤੀ ਇਤਿਹਾਸ ਦੇ ਉੱਤੇ ਇੱਕ ਕਲੰਕ ਹੈ। ਇਹ ਮੁਲਕ ਆ ਜਿਹੜਾ ਮੁਲਕ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਦਾਅਵਾ ਕਰਦਾ। ਇਸ ਮੁਲਕ ਦੀ ਨਿਆਂਪਾਲਿਕਾ, ਵਿਧਾਨ ਪਾਲਿਕਾ, ਕਾਨੂੰਨ ਪਾਲਿਕਾ ਸਭ ਨੰਗੇ ਹੋ ਗਏ, ਕੋਈ ਇਨਸਾਫ ਨਹੀਂ ਮਿਲਿਆ। ਲਾਵਾਰਸ ਲਾਸ਼ਾਂ ਕਹਿ ਕੇ, ਅਣਪਛਾਤੀਆਂ ਲਾਸ਼ਾਂ ਕਹਿ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੂੰ ਇੱਥੇ ਸਾੜ ਫੂਕ ਦਿੱਤਾ ਗਿਆ। ਆਪਾਂ ਜਿਹੜੇ ਅੱਜ ਬਚ ਗਏ ਆ, ਅੱਜ ਆਪਾਂ ਨੂੰ ਬੜੇ ਜ਼ਰੂਰੀ ਹੋਰ ਕੰਮ ਲੱਭ ਗਏ। ਅੱਜ ਆਪਾਂ ਨੂੰ ਬੜਾ ਆਉਂਦਾ ਕਿ ਜੇ ਉੱਥੇ ਜਾਣਾ, ਇੱਥੇ ਜਾਣਾ। ਅੱਜ ਆਪਣੇ ਕੋਲੇ ਟਾਈਮ ਨਹੀਂ ਹੈਗਾ ਭਾਈ ਦਿਲਾਵਰ ਸਿੰਘ ਨੂੰ ਚੇਤੇ ਕਰਨ ਦਾ। ਅੱਜ ਆਪਣੇ ਕੋਲੇ ਵਕਤ ਨਹੀਂ ਹੈਗਾ ਭਾਈ ਜਸਵੰਤ ਸਿੰਘ ਖਾਲੜਾ ਲਈ 2 ਸਕਿੰਟ ਕੱਢਣ। ਪਰ ਜਿਨ੍ਹਾਂ ਨੇ ਸਿੱਧੇ ਤੌਰ ਦੇ ਉੱਤੇ, ਧੰਨ ਆ ਉਹ ਪਰਿਵਾਰ ਜਿਹੜੇ ਅੱਜ ਵੀ ਆਏ ਸੀ। ਮੈਂ ਉੱਥੇ ਬੈਠਾ ਸੋਚ ਰਿਹਾ ਸੀਗਾ, ਇਹ ਗਰੀਬੜੇ ਜੇ ਬੱਸਾਂ ਗੱਡੀਆਂ ਚੜ੍ਹ ਕੇ ਕਿਵੇਂ ਘਰਦਿਆਂ ਨਾਲ ਔਖ ਸੌਖ ਕਹਿ ਕੇ ਵੀ ਨਹੀਂ ਜਾਣਾ ਚਾਹੀਦਾ, ਉੱਥੇ ਪਹੁੰਚੇ ਹੋਏ ਸੀ ਪਰਿਵਾਰ ਸਾਹਿਬ। ਇਹ ਲੋਕ ਨੇ ਜਿਹੜੇ ਭੁੱਲੇ ਨਹੀਂ ਕਿ ਸਾਡੇ ਬੱਚਿਆਂ ਲਈ, ਸਾਡੇ ਪਰਿਵਾਰ ਦੇ ਮੈਂਬਰਾਂ ਲਈ ਖਾਲੜਾ ਰੁਲ ਗਿਆ, ਸ਼ਹੀਦੀ ਪਾ ਗਿਆ। ਤੇ ਭਾਈ ਜਿਹੜੇ ਬਾਹਰਲੇ ਮੁਲਕਾਂ 'ਚ ਤੁਸੀਂ ਸਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲੜਾ ਸਾਹਿਬ ਦੀ ਚਿੱਠੀ ਲੈ ਕੇ ਪੱਕੇ ਹੋਏ ਹੋ, ਖਾਲੜਾ ਸਾਹਿਬ ਦਾ ਨਾਮ ਵਰਤ ਕੇ ਉੱਥੇ ਤੁਸੀਂ ਜ਼ਿੰਦਗੀ ਜੀ ਰਹੇ ਹੋ, ਤੁਹਾਡਾ ਹੱਕ ਬਣਦਾ, ਤੁਹਾਡਾ ਫਰਜ਼ ਬਣਦਾ ਹੈ ਕਿ ਭਾਈ ਖਾਲੜਾ ਜੀ ਦੇ ਬਾਰੇ ਸਟਿੱਕਰ ਛਾਪੋ, ਪੋਸਟਰ ਛਾਪੋ, ਕੈਲੰਡਰ ਛਾਪੋ, ਉਹਦੇ ਜਿਹੜੇ ਕਾਫੀ ਟੇਬਲ ਉੱਤੇ ਰੱਖਣ ਵਾਲੀਆਂ ਨਿੱਕੀਆਂ ਜਿਹੀਆਂ ਕਿਤਾਬਾਂ ਜਿਹੀਆਂ ਆਉਂਦੀਆਂ ਉਹ ਛਾਪੋ। ਹਰ ਸੰਭਵ ਤਰੀਕੇ ਨਾਲ ਭਾਈ ਖਾਲੜਾ ਜੀ ਪ੍ਰਤੀ ਆਪਦੀ ਜਿਹੜੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਨਿਭਾਓ। ਭਾਈ ਜਸਵੰਤ ਸਿੰਘ ਖਾਲੜਾ ਇੱਕ ਸ਼ਖਸੀਅਤ ਨਹੀਂ ਹੈਗੀ। ਹੁਣ ਜਿਹੜੇ ਆ ਕਹਿੰਦੇ ਆ ਜੀ ਫਲਾਨਾ ਕਾਮਰੇਡ ਸੀ, ਫਲਾਨਾ ਜੇ ਸੀ, ਉਹ ਸੀ, ਸਮਝ ਨਹੀਂ ਆਉਂਦੀ ਹੈਗੀ। ਭਾਈ ਉਹ ਬੰਦੇ ਸਿੱਖ ਹੋ ਕੇ ਸਿੱਖੀ ਨੂੰ ਪ੍ਰਣਾਏ ਹੋ ਗਏ। ਜਦੋਂ ਭਾਈ ਖਾਲੜਾ ਜੀ ਦਾ ਜ਼ਿਕਰ ਕਰੋ ਫਿਰ ਉਹਨਾਂ ਨੂੰ ਵੀ ਕੱਲ ਨੂੰ ਕਹਿ ਦਿਓ ਜੀ ਉਹ ਤਾਂ ਕਾਮਰੇਡ ਸੀਗੇ ਜੀ, ਉਹ ਫਲਾਨੇ ਸੀ। ਸੋ ਅੱਜ ਅਸੀਂ ਬਹੁਤ ਛੋਟੇ ਦਾਇਰਿਆਂ 'ਚ ਨਿੱਕੀਆਂ ਨਿੱਕੀਆਂ ਆਉਂਦੀਆਂ ਗੱਲਾਂ ਵਿੱਚ ਉਲਝ ਕੇ ਐਵੇਂ ਆਪਦੀ ਜਿਹੜੀ એનર્ਜੀ ਹੈ ਉਹਨੂੰ ਬੇਕਾਰ ਕੰਮਾਂ ਤੇ ਲਾਉਂਦੇ ਆ। ਦੂਜੇ ਪਾਸੇ ਸਾਨੂੰ ਗੱਲਾਂ ਬੜੀਆਂ ਆਉਂਦੀਆਂ ਨੇ ਕਿ ਜੀ ਜਦੋਂ ਅਰਜਨ ਨੂੰ ਪੁੱਛਿਆ ਬਈ ਤੈਨੂੰ ਕੀ ਦਿਖਦਾ, ਉਹ ਕਹਿੰਦਾ ਜੀ ਮੈਨੂੰ ਤਾਂ ਚਿੜੀ ਦੀ ਅੱਖ ਦਿਖਦੀ ਹੈ। ਸਾਡਾ ਵੀ ਧਿਆਨ ਸਾਡੇ ਨਿਸ਼ਾਨੇ ਤੇ ਹੋਣਾ ਚਾਹੀਦਾ ਕਿ ਖਾਲਿਸਤਾਨ ਜ਼ਰੂਰੀ ਹੈ। ਸਾਡਾ ਵੀ ਨਿਸ਼ਾਨਾ ਜਿਹੜਾ ਉਹਦੇ ਤੋਂ ਬਗੈਰ ਸਾਨੂੰ ਕੁਝ ਹੋਰ ਨਹੀਂ ਦਿਖਣਾ ਚਾਹੀਦਾ। ਬੜਾ ਕੁਝ ਆਊਗਾ ਆਲੇ ਦੁਆਲੇ, ਵੋਟਾਂ ਵੀ ਆਉਣਗੀਆਂ, ਬਾਦਲ ਕੇ ਵੀ ਆਉਣਗੇ, ਕਾਂਗਰਸ ਵੀ ਆਊ, ਕਾਮਰੇਡ ਵੀ ਆਉਣਗੇ, ਕਿਸਾਨ ਸੰਘਰਸ਼ ਵੀ ਆਊ, ਆਮ ਆਦਮੀ ਪਾਰਟੀ ਵੀ ਆਊ, ਬੜੇ ਨਿੱਤ ਦੇ ਸਾਡੇ ਝਮੇਲੇ ਵੀ ਆਉਣਗੇ, ਸਾਰਾ ਕੁਝ ਆਊਗਾ। ਪਰ ਸਾਡਾ ਨਿਸ਼ਾਨਾ ਇਹ ਹੋਣਾ ਚਾਹੀਦਾ ਕਿ ਜਿਵੇਂ ਹੁਣ ਹਜ਼ਾਰਾਂ ਨੌਜਵਾਨਾਂ ਦਾ ਘਾਣ ਹੋਇਆ ਦੁਬਾਰਾ ਨਾ ਹੋਵੇ। ਇਹਦੇ ਲਈ ਸਾਡੀ ਕੌਮ ਦੇ ਲੀਡਰਾਂ ਨੂੰ, ਆਗੂਆਂ ਨੂੰ, ਬੁੱਧੀਜੀਵੀਆਂ ਨੂੰ
ਅਸੀਂ ਬੇਨਤੀਆਂ ਕਰੀਏ ਕਿ ਭਾਈ ਸਾਨੂੰ ਦੱਸੋ ਖਾਲਿਸਤਾਨ ਜਿਹੜਾ ਹੈ ਸਾਡੀ ਕੌਮ ਦਾ ਆਜ਼ਾਦ ਘਰ ਜਿਹੜਾ ਹੈ ਉਹ ਕਿਵੇਂ ਹੋਂਦ ਵਿੱਚ ਆ ਸਕਦਾ। ਸੋ ਭਾਈ ਖਾਲੜਾ ਜੀ ਪ੍ਰਤੀ ਸਾਡੇ ਜਿਹੜੇ ਫਰਜ਼ ਨੇ, ਖਾਸ ਤੌਰ ਦੇ ਉੱਤੇ ਮੈਂ ਫਿਰ ਕਹਿਣਾ, ਕਿਤਾਬਾਂ ਦੀ ਬੜੀ ਭਾਰੀ ਲੋੜ ਹੈ। ਕਿਤਾਬਾਂ ਛਾਪਣ ਵਾਲਿਆਂ ਨੇ ਛਾਪਤੀਆਂ, ਲਿਖਣ ਵਾਲਿਆਂ ਨੇ ਲਿਖਤੀਆਂ, ਚਾਹੇ ਉਹ ਪੰਜਾਬ ਦਾ ਬੁੱਚੜ ਵਿੱਚ ਮੈਂ ਭਾਈ ਖਾਲੜਾ ਜੀ ਬਾਰੇ ਲਿਖ ਦਿੱਤਾ ਹੈ, ਚਾਹੇ ਭਾਈ ਅਜਮੇਰ ਸਿੰਘ ਨੇ ਉਹਨਾਂ ਦੀ ਜੀਵਨੀ ਲਿਖ ਦਿੱਤੀ ਹੈ, ਤੇ ਚਾਹੇ ਅੰਗਰੇਜ਼ੀ ਵਿੱਚ ਤੇ ਪੰਜਾਬੀ ਵਿੱਚ ਭੈਣ ਗੁਰਮੀਤ ਕੌਰ ਨੇ ਫੋਟੋਆਂ ਵਾਲੀ ਸਚਿੱਤਰ ਜੀਵਨੀ ਜਿਹੜੀ ਆ ਬਹੁਤ ਕਮਾਲ ਦੀ, ਬੜੇ ਸੋਹਣੇ ਕਾਗਜ਼ ਤੇ ਛਾਪੀ ਆ ਮਰਜੀਵੜਾ। ਇਹੋ ਜਿਹੀਆਂ ਹੋਰ ਵੀ ਕਈ ਕਿਤਾਬਾਂ ਨੇ। ਇਹ ਭਾਈ ਖਾਲੜਾ ਜੀ ਦੇ ਬਾਰੇ ਜਿਹੜੀਆਂ ਕਿਤਾਬਾਂ ਛਪੀਆਂ ਹੋਈਆਂ ਨੇ, ਇਹ ਵੱਧ ਤੋਂ ਵੱਧ ਲੋਕਾਂ 'ਚ ਵੰਡੀਆਂ ਜਾਣ, ਲੋਕਾਂ ਨੂੰ ਪੜ੍ਹਾਈਆਂ ਜਾਣ। ਖਾਸ ਤੌਰ ਤੇ ਤੁਹਾਡੇ ਪਰਿਵਾਰਾਂ ਨੂੰ ਜ਼ਰੂਰ ਪਤਾ ਹੋਵੇ ਕਿ ਜੇ ਅੱਜ ਅਸੀਂ ਕੈਨੇਡਾ ਅਮਰੀਕਾ 'ਚ ਬੈਠੇ ਹਾਂ ਤਾਂ ਕਾਹਦੇ ਕਰਕੇ ਬੈਠੇ ਹਾਂ, ਕੌਣ ਸੀ ਉਹ ਸੂਰਮਾ ਜਿਹੜਾ ਆਪਦੀ ਜਾਨ ਗਵਾ ਗਿਆ ਪਰ ਸਾਨੂੰ ਬਚਾ ਵੀ ਗਿਆ ਤੇ ਸਾਨੂੰ ਕੈਨੇਡਾ ਅਮਰੀਕਾ ਦਿਖਾ ਗਿਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।